ਮਣੀਪੁਰ 'ਚ ਵਸੋਂ ਦੋ ਵੱਡੇ ਹਿੱਸਿਆਂ ਵਿੱਚ ਵੰਡੀ ਹੈ। ਕਬਾਇਲੀ ਲੋਕ ਜਿਨ੍ਹਾਂ ਦੀ ਵਸੋਂ 35% ਹੈ ਉਹ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਮਣੀਪੁਰ ਦੇ ਤਕਰੀਬਨ 90% ਹਿੱਸੇ ਤੇ ਵਸੇ ਹਨ। ਉਹ ਨਾਗਾ ਅਤੇ ਕੁਕੀ ਕਬੀਲਿਆਂ ਦਾ ਹਿੱਸਾ ਹਨ, ਜਦਕਿ ਗੈਰ ਕਬਾਇਲੀ ਮਤੇਈ ਲੋਕ ਜੋ ਕੁੱਲ ਵਸੋਂ ਦਾ 64% ਹਨ ਪਹਾੜਾਂ 'ਚ ਘਿਰੀ ਇੰਫਾਲ ਘਾਟੀ 'ਚ ਰਹਿੰਦੇ ਹਨ, ਜੋ ਕਿ ਮਣੀਪੁਰ ਦੇ ਕੁੱਲ ਖੇਤਰ ਦਾ 10% ਹਿੱਸਾ ਬਣਦਾ ਹੈ। ਇਸ ਤਰ੍ਹਾਂ ਕਬਾਇਲੀ ਲੋਕਾਂ ਦੀ ਵਸੋਂ ਘੱਟ ਹੋਣ ਦੇ ਬਾਵਜੂਦ ਉਹਨਾਂ ਕੋਲ ਜੰਗਲ ਪਹਾੜਾਂ ਦਾ ਵੱਡਾ ਰਕਬਾ ਹੈ, ਜਿਸ ਦੇ ਆਸਰੇ ਉਹ ਆਪਣਾ ਜੀਵਨ ਬਸਰ ਕਰਦੇ ਹਨ। ਦੂਜੇ ਪਾਸੇ ਘਾਟੀ 'ਚ ਰਹਿੰਦੇ ਮਤੇਈ ਆਪਣੀ ਆਬਾਦੀ ਦੇ ਸਿਰ ਤੇ ਵੋਟਾਂ ਰਾਹੀਂ ਮਰਜ਼ੀ ਦੀ ਸਰਕਾਰ ਬਣਾਉਂਦੇ ਹਨ। ਘਾਟੀ ਦੇ ਮਤੇਈ ਲੋਕ 60 ਮੈਂਬਰਾਂ ਵਾਲੀ ਵਿਧਾਨ ਸਭਾ 'ਚ 40 ਵਿਧਾਇਕ ਚੁਣ ਕੇ ਭੇਜਦੇ ਹਨ, ਜਦਕਿ ਕਬੀਲਿਆਂ ਵਾਲੇ 19 ਵਿਧਾਇਕ ਚੁਣਦੇ ਹਨ। ਜੇਕਰ ਮਣੀਪੁਰ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇੰਫਾਲ ਘਾਟੀ ਲੰਮਾ ਸਮਾਂ ਰਾਜੇ ਦੀ ਰਿਆਸਤ ਰਹੀ ਹੈ ਅਤੇ ਇਸ ਦਾ ਪਹਾੜੀ ਇਲਾਕਾ ਅੰਗਰੇਜ਼ਾਂ ਤੱਕ ਕਦੇ ਕਿਸੇ ਸਰਕਾਰ ਦੇ ਅਧੀਨ ਨਹੀਂ ਰਿਹਾ। ਪਿਛਲੇ ਕਈ ਦਹਾਕਿਆਂ ਤੋਂ ਮਤੇਈ ਲੋਕ ਇਹ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਐਸਟੀ ਕੈਟੇਗਰੀ ਵਿੱਚ ਰੱਖਿਆ ਜਾਵੇ, ਜਿਸ ਨਾਲ ਉਹਨਾਂ ਨੂੰ ਰਾਖਵੇਂ ਕੋਟੇ ਦੇ ਸਾਂਭ ਮਿਲ ਸਕਣ। ਭਾਰਤੀ ਸੰਵਿਧਾਨ ਦੀ ਕਬੀਲਿਆਂ ਪ੍ਰਤੀ ਨੀਤੀ ਮਤੇਈ ਲੋਕਾਂ ਨੂੰ ਇਹ ਹੱਕ ਨਹੀਂ ਦਿੰਦੀ ਕਿ ਉਹ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਤੇ ਕਾਬਜ਼ ਹੋ ਸਕਣ। ਮਤੇਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸੱਭਿਆਚਾਰ ਅਤੇ ਬੋਲੀ ਐਸਟੀ ਕੈਟੇਗਰੀ ਵਿੱਚ ਸ਼ਾਮਿਲ ਹੋਣ ਨਾਲ ਹੀ ਸੁਰੱਖਿਅਤ ਰਹਿ ਸਕਦੇ ਹਨ। ਇਸ ਗੱਲ ਦਾ ਕਬਾਇਲੀ ਲੋਕ ਸ਼ੁਰੂ ਤੋਂ ਹੀ ਡਟਵਾਂ ਵਿਰੋਧ ਕਰਦੇ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਮਤੇਈ ਲੋਕਾਂ ਨੂੰ ਪਹਿਲਾਂ ਹੀ ਐਸਸੀ ਅਤੇ ਓਬੀਸੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ। ਜੇਕਰ ਉਹਨਾਂ ਦੇ ਬਾਕੀ ਰਹਿੰਦੇ ਹਿੱਸੇ ਨੂੰ ਵੀ ਰਾਖਵਾਂਕਰਨ ਚਾਹੀਦਾ ਹੈ ਤਾਂ ਉਹਨਾਂ ਨੂੰ ਐਸਸੀ ਓਬੀਸੀ 'ਚ ਰੱਖਿਆ ਜਾਵੇ, ਨਾ ਕਿ ਐਸਟੀ ਕੈਟੇਗਰੀ ਵਿੱਚ। ਮਤੇਈ ਲੋਕਾਂ ਲਈ ਐਸਟੀ ਕੋਟੇ ਦੀ ਮੰਗ ਕਰਦੀ ਸੰਸਥਾ ਸ਼ੈਡਿਊਲ ਟ੍ਰਾਈਬ ਡਿਮਾਂਡ ਕਮੇਟੀ ਆਫ ਮਣੀਪੁਰ ਦਾ ਇਹ ਦਾਅਵਾ ਹੈ ਕਿ ਮਤੇਈ ਲੋਕ ਸਥਾਨਕ ਸਨਾਮਾਹੀ ਧਰਮ ਨੂੰ ਮੰਨਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਭਾਜਪਾ ਵਰਗੀਆਂ ਫਿਰਕਾਪ੍ਰਸਤ ਤਾਕਤਾਂ ਲਈ ਅਜਿਹੇ ਹਾਲਾਤਾਂ ਨੂੰ ਸਿਆਸਤ ਦੇ ਸੋੜੇ ਹਿੱਤਾਂ ਲਈ ਵਰਤਣਾ ਕੋਈ ਵੱਡੀ ਗੱਲ ਨਹੀਂ। ਦੂਜੇ ਪਾਸੇ ਭਾਰਤ ਅੰਦਰ ਕਾਰਪੋਰੇਟ ਘਰਾਣੇ ਪਹਿਲਾਂ ਹੀ ਜੰਗਲਾਂ ਦੇ ਇਲਾਕੇ ਤੇ ਅੱਖ ਰੱਖੀ ਬੈਠੇ ਹਨ, ਜਿਸ ਦੀ ਪ੍ਰਾਪਤੀ ਲਈ ਅਜਿਹੇ ਕਾਨੂੰਨ ਖਤਮ ਕਰਾਉਣਾ ਚਾਹੁੰਦੇ ਹਨ ਜੋ ਜੰਗਲਾਂ ਨੂੰ ਸੁਰੱਖਿਅਤ ਰੱਖਣ ਲਈ ਬਣੇ ਹਨ। ਬੀਤੇ ਦਿਨੀ ਹੋਈ ਹਿੰਸਾ ਦੇ ਕਾਰਨ 27 ਮਾਰਚ ਨੂੰ ਮਣੀਪੁਰ ਹਾਈ ਕੋਰਟ ਨੇ ਮਤੇਈ ਸਮਾਜ ਨੂੰ ਐਸਡੀ ਕੈਟੇਗਰੀ ਵਿੱਚ ਸ਼ਾਮਿਲ ਕਰਨ ਸੰਬੰਧੀ ਸੂਬਾ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਕੇਂਦਰ ਨੂੰ ਇਸ ਸੰਬੰਧੀ 4 ਮਹੀਨਿਆਂ ਅੰਦਰ ਸਿਫਾਰਿਸ਼ ਕਰੇ। ਇਸ ਹੁਕਮ ਨੇ ਕਬਾਇਲੀ ਲੋਕਾਂ ਅੰਦਰ ਗੁੱਸਾ ਭਰ ਦਿੱਤਾ। ਇਸ ਤੋਂ ਇਲਾਵਾ ਭਾਜਪਾ ਗਠਜੋੜ ਦੀ ਸੂਬਾ ਸਰਕਾਰ ਨੇ ਕਬਾਇਲੀ ਲੋਕਾਂ ਦੇ ਕਈ ਪਿੰਡਾਂ ਨੂੰ ਨਜਾਇਜ਼ ਕਬਜ਼ਾ ਗਰਦਾਨ ਕੇ ਖਾਲੀ ਕਰਨ ਦੇ ਹੁਕਮ ਦੇ ਦਿੱਤੇ। ਇਸ ਦੇ ਜਵਾਬ ਵਜੋਂ ਕਬਾਇਲੀ ਲੋਕਾਂ ਨੇ ਰਾਤ ਸਮੇਂ ਉਸ ਜਿਮ ਨੂੰ ਸਾੜ ਦਿੱਤਾ, ਜਿਸ ਦਾ ਮੁੱਖ ਮੰਤਰੀ ਬੀਰੇਨ ਸਿੰਘ ਨੇ ਅਗਲੇ ਦਿਨ ਉਦਘਾਟਨ ਕਰਨਾ ਸੀ। ਕਬੀਲੇ ਵਾਲਿਆਂ ਦਾ ਕਹਿਣਾ ਹੈ ਕਿ ਇਹ ਜਿਮ ਜੰਗਲਾਂ ਦੀ ਜ਼ਮੀਨ ਨੂੰ ਸਾਫ਼ ਕਰਕੇ ਬਣਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਦੋਹਾਂ ਧਿਰਾਂ ਵੱਲੋਂ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ। ਮਤੇਈ ਸਮਾਜ ਵੱਲੋਂ ਮਾਰਚ ਕੱਢਿਆ ਗਿਆ। ਇਸ ਦੇ ਜਵਾਬ ਵਜੋਂ ਕਬਾਇਲੀ ਵਿਦਿਆਰਥੀਆਂ ਦੇ ਜਥੇਬੰਦੀ ਦੀ ਅਗਵਾਈ ਵਿੱਚ ਸਾਰੇ ਕਬਾਇਲੀਆਂ ਨੇ ਇਕੱਠੇ ਹੋ ਕੇ ਮਾਰਚ ਕੀਤਾ। ਇਸ ਦੌਰਾਨ ਵਿਆਪਕ ਹਿੰਸਾ ਭੜਕ ਉੱਠੀ, ਜਿਸ ਦੀ ਚਪੇਟ ਵਿੱਚ ਕਈ ਪਿੰਡ ਅਤੇ ਧਾਰਮਿਕ ਸਥਾਨ ਵੀ ਆਏ। ਇਸ ਹਿੰਸਾ ਵਿੱਚ ਹੋਏ ਜਾਨ ਨੁਕਸਾਨ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਭਾਰਤ ਵਿੱਚ ਅਕਸਰ ਹੀ ਅਜਿਹੇ ਵਰਤਾਰੇ ਵਾਪਰਦੇ ਰਹਿੰਦੇ ਹਨ, ਜਿਸ ਦੀ ਜੜ ਭਾਰਤ ਦਾ ਸਮੁੱਚਾ ਤੰਤਰ ਹੈ, ਜਿਸ ਦੇ ਕੇਂਦਰੀ ਹਕੂਮਤ ਕੋਲ ਸਮੁੱਚੇ ਅਖਤਿਆਰ ਹਨ ਕਿ ਉਹ ਸਦੀਆਂ ਤੋਂ ਰਹਿੰਦੇ ਆ ਰਹੇ ਅੱਡ-ਅੱਡ ਪਛਾਣਾਂ, ਫਿਰਕਿਆਂ, ਕੌਮਾਂ, ਕਬੀਲਿਆਂ ਦੇ ਲੋਕਾਂ ਨੂੰ ਮਰਜ਼ੀ ਮੁਤਾਬਕ ਪਰਿਭਾਸ਼ਿਤ ਕਰਦੀ ਹੈ।